ਆਪਾਂ ਗੁਰਦੁਆਰਾ ਡੇਰਾ ਸਾਹਿਬ ਜਾਣ ਡਿਆ। ਡੇਰਾ ਸਾਹਿਬ ਕਿਲਾ ਉੱਥੋਂ ਕੀ ਸੀ? ਕਿਲੇ ਤੋਂ ਇੱਥੋਂ ਜੀ ਭਾਈ ਵਿਧੀ ਚੰਦ ਜੀ ਜਿਹੜਾ ਘੋੜਾ ਲੈ ਕੇ ਆਇਆ ਸੀ ਉੱਥੋਂ ਛਾਲ ਮਰਵਾਈ ਸੀ। ਜਿਹੜੀ ਨਦੀ ਸੀ ਆਪਣੀ ਰਾਵੀ ਦਰਿਆ ਇੱਥੋਂ ਦੀ ਗੁਜ਼ਰਦਾ ਸੀ, ਨੇੜੇ ਦੀ ਜਮੀ ਖਹਿ ਕੇ ਲੰਘਦਾ ਸੀ ਕੋਲ ਦੀ। ਬੜਾ ਸੋਹਣਾ ਦ੍ਰਿਸ਼ ਸੀ, ਬੜਾ ਵਧੀਆ ਸੀਗਾ। ਭਾਈ ਵਿਧੀ ਚੰਦ ਨੇ ਘੋੜੇ ਤੋਂ ਨਦੀ ਵਿੱਚ ਛਾਲ ਮਰਵਾਈ ਸੀ। ਚਲੋ ਜੀ, ਇਹ ਗੁਰਦੁਆਰਾ ਡੇਰਾ ਸਾਹਿਬ ਦਾ ਵਾਹਿਗੁਰੂ ਸੱਚੇ ਪਾਤਸ਼ਾਹ। ਇਹ ਗੁਰਦੁਆਰਾ ਅਸੀਂ ਡੇਰਾ ਸਾਹਿਬ ਪਹੁੰਚੇ ਹਾਂ। ਡੇਰਾ ਸਾਹਿਬ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਦੇ ਉੱਤੇ ਬਿਠਾਇਆ ਸੀਗਾ ਤੇ ਸ਼ਹੀਦ ਕੀਤਾ ਸੀਗਾ। ਸਾਡੇ ਪੰਜਵੇਂ ਪਾਤਸ਼ਾਹ ਦੀ ਇੱਧਰ ਦੇਖੋ, ਆ ਨਾਲੇ ਸ਼ਾਹੀ ਕਿਲਾ, ਬਹੁਤ ਸਕੂਨ ਆ ਰਿਹਾ ਜੀ। ਅੱਗੇ ਤੁਹਾਨੂੰ ਅੱਜ ਕਰਕੇ ਦਿਖਾਉਣਾ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸੀ, ਪੰਜਵੇਂ ਪਾਤਸ਼ਾਹ। ਉਹ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ, ਉਹ ਵੇਖੋ ਉੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਉਹ ਸਮਾਧ ਹੈ, ਉਹ ਵੇਖੋ। ਹਾਂਜੀ, ਮੈਂ ਬੜੀ ਵਾਰੀ ਆਇਆ, 4-5 ਵਾਰੀ ਆਇਆ ਇੱਥੇ। ਖੜਕੂਦੀ ਨੇ ਇਹ ਹੈ ਸ਼੍ਰੀ ਆਪਣੇ ਮਹਾਰਾਜਾ ਰਣਜੀਤ ਸਿੰਘ ਦੀ, ਇਹ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਹੈ। ਜਿਹੜਾ ਗੁਰਦੁਆਰਾ ਤੋਂ ਉਧਰ ਹੀ ਆ ਉਹ ਜਿਹੜਾ ਉੱਥੇ ਆ ਹਨਾ, ਇਹ ਮਹਾਰਾਜਾ ਰਣਜੀਤ ਸਿੰਘ ਭਾਈ ਆ। ਦੇਖੋ ਇਹ ਕਿਲਾ ਨਾਲ ਇਹ ਸ਼ਾਹੀ ਮਸਜਿਦ ਹੈ, ਇਹ ਨਾਲ ਸ਼ਾਹੀ ਮਸਜਿਦ ਹੈ, ਉਹਦੀ ਦੀਵਾਰ ਹੈ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੀ। ਇਹ ਲਾਹੌਰ ਦੇ 12 ਦਰਵਾਜ਼ੇ ਨੇ, 13ਵੀਂ ਮੋਹਰੀ, ਤੇ ਇਹ 12 ਦਰਵਾਜ਼ਿਆਂ ਦੇ ਨਕਸ਼ੇ ਤੇ ਬਣਾਈ ਗਈ ਹੈ। ਇਸ ਲਈ ਸਮਾਨ ਨੂੰ ਜਿਹੜਾ ਨਾ 12 ਦਰਵਾਜ਼ੇ ਦਿੱਤੇ ਗਏ ਨੇ। ਅੱਛਾ ਜੀ। ਹਰ ਸਾਈਡ ਤੇ 3 ਦਰਵਾਜ਼ੇ ਨੇ। ਇਹ ਮਹਾਰਾਜਾ ਜਿਸ ਜਗ੍ਹਾ ਅਸੀਂ ਖੜੇ ਆ, ਇਸ ਜਗ੍ਹਾ ਪਹਿਲੇ ਦਰਿਆ ਰਾਵੀ ਸੀ, ਜਿਹਨੂੰ ਬੁੱਢਾ ਦਰਿਆ ਰਾਵੀ ਹਾਂਜੀ, ਇਹਨੂੰ ਜਿਹਨੂੰ ਬੁੱਢਾ ਦਰਿਆ। ਤੁਹਾਨੂੰ ਮੈਂ ਥੱਲੇ ਜਾ ਕੇ ਰੋਸ਼ਨਾਈ ਗੇਟ ਵੀ ਦਿਖਾਣਾ, ਜਿਹੜਾ ਲਾਹੌਰ ਦੇ ਐਂਡਰ ਜਾਣ ਦਾ ਰਸਤਾ ਜੀ। ਇੱਥੋਂ ਦੇ ਇਹਦੇ ਨਾਲ ਯਾਨੀ ਕਿ ਵੀ ਦਰਿਆ ਵਗਦਾ ਸੀ। ਹਾਂਜੀ, ਜਿਹਨੂੰ ਬੁੱਢਾ ਦਰਿਆ ਕਹਿੰਦੇ ਸੀ। ਹਾਂ, ਜਿਵੇਂ ਹਾਂਜੀ, ਇਹ ਕਿਲੇ ਦੀ ਟੱਕਰ ਦੇ ਨਾਲ, ਕਿਲੇ ਦੀ ਟੱਕਰ ਦੇ ਨਾਲ। ਹਾਂਜੀ, ਹਾਂ, ਇਹ ਦਰਿਆ ਦੇ ਕਿਨਾਰੇ ਬਣਾਏ ਗਏ ਸੀ। ਕਿਉਂਕਿ ਪਹਿਲੇ ਜਿਹੜਾ ਨਾ ਪਿੰਡ ਜਾਂ ਸ਼ਹਿਰ ਉੱਥੇ ਆਬਾਦ ਹੁੰਦੇ ਸੀ ਕਿ ਜਿੱਥੇ ਉੱਚੀ ਜਗ੍ਹਾ ਹੁੰਦੀ, ਉੱਚੀ ਜਗ੍ਹਾ, ਕਿਉਂਕਿ ਉਸ ਦੌਰ 'ਚ ਪਾਣੀ ਬਹੁਤ ਜ਼ਿਆਦਾ ਹੈ। ਤਾਂ ਫਿਰ ਉੱਚੀ ਜਗ੍ਹਾ ਤੇ ਇਸ ਲਈ ਬਣਾਉਂਦੇ ਸੀ ਕਿ ਤਾਂ ਕਿ ਪਿੰਡ ਜਿਹੜਾ ਨਾ ਪਾਣੀ ਤੋਂ ਉੱਚਾ ਰਹੇ। ਹਾਂਜੀ। ਜਿਹੜੀ ਜਗ੍ਹਾ ਆਏ ਹੋ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਲਾਹੌਰ, ਇੱਥੋਂ ਦੇ 2 ਇਤਿਹਾਸ ਹਨ। ਪਹਿਲਾ ਇਤਿਹਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਾ, ਜਿਹਦੇ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਲੋਪ ਹੋਏ ਅਤੇ ਇਹ ਉਹਨਾਂ ਦਾ ਡੇਰਾ ਹੈ, ਉਹਨਾਂ ਦਾ ਕੈਂਪ ਹੈ, ਜਿੱਥੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਅਲੋਪ ਹੋਏ ਤਾਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਕਿ ਜਿਹੜਾ ਵੀ ਇੱਥੇ ਆਏਗਾ ਉਹਨਾਂ ਨੂੰ ਪ੍ਰਤੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਦਰਸ਼ਨ ਦਾ ਭਾਗ ਪ੍ਰਾਪਤ ਹੋਏਗਾ। ਕਿਉਂਕਿ ਇੱਥੇ ਰਾਵੀ ਦਾ ਖੰਡਾ ਹੁੰਦਾ ਸੀ ਜਿੱਥੇ ਗੁਰੂ ਮਹਾਰਾਜ ਅਲੋਪ ਹੋਏ। ਪਹਿਲਾ ਇਤਿਹਾਸ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਦਾ ਹੋ ਗਿਆ। ਦੂਸਰਾ ਇਤਿਹਾਸ ਜਿੱਥੇ ਆਪ ਜੀ ਇਸ ਵਕਤ ਖੜੇ ਹੋ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਹਾਦਰੀ ਸੀ, ਜਿੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਗੁਪਤ ਫੈਸਲੇ ਜੋ ਕਿ ਉਹ ਆਪਣੀ ਮੀਟਿੰਗ ਗੁਪਤ ਕਿਹਾ ਕਰਦੇ ਸਨ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ
ਨੂੰ ਇਸੇ ਹੀ ਜਗ੍ਹਾ ਤੇ ਜਿੱਥੇ ਗੁਰੂ ਮਹਾਰਾਜ ਪ੍ਰਕਾਸ਼ ਹਨ ਇੱਥੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਅੰਤਮ ਸੰਸਕਾਰ ਕੀਤਾ ਗਿਆ ਹੈ, ਜੋ ਕਿ ਇਹਨੂੰ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਵੀ ਕਹਿ ਸਕਦੇ ਹਾਂ, ਸਮਾਧ ਵੀ ਕਹਿ ਸਕਦੇ ਹਾਂ। ਸੋ ਇਹ ਦੋ ਇਤਿਹਾਸ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਸ ਅਸਥਾਨ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਂਝੀ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਉੱਥੇ ਕੰਮ ਚੱਲ ਰਿਹਾ ਹੈ ਨਾ ਜੀ। ਹਾਂਜੀ। ਚੰਡੀਗੜ੍ਹ ਮੈਂ ਗਿਆ ਸੀ ਪਿਛਲੇ ਮਹੀਨੇ। ਅੱਛਾ ਜੀ। ਹਾਂਜੀ ਹਾਂਜੀ, ਪਿਛਲੇ ਮਹੀਨੇ ਸਾਡਾ ਪ੍ਰੋਗਰਾਮ ਸੀ, ਗੁਰਦਾਸਪੁਰ ਸਾਡਾ ਪ੍ਰੋਗਰਾਮ ਸੀ, ਅੱਛਾ ਜੀ। ਸਮਾਗਮ ਸੀ। ਜੀ ਜੀ। ਗ੍ਰੰਥੀਆਂ ਦੇ ਤੌਰ ਤੇ ਮੈਨੂੰ ਚੁਣਿਆ ਗਿਆ ਸੀ, ਗ੍ਰੰਥੀਆਂ ਦੀ ਡਿਊਟੀ ਨਿਭਾਉਣ ਵਾਸਤੇ ਮੈਂ ਗਿਆ ਸੀ। ਅੱਛਾ ਜੀ ਜੀ ਜੀ। ਇਹ ਜਗ੍ਹਾ ਮੁੰਡੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਅਸਥਾਨ ਇਹ ਹੈ। ਵਾਹਿਗੁਰੂ ਸਤਿ ਜਿੱਥੇ ਮਹਾਰਾਜ ਅਲੋਪ ਹੋਏ। ਸੱਚੇ ਪਾਤਸ਼ਾਹ। ਇਹ 1940 ਹੈ ਨਾ ਜੀ। 1990। ਹੈ ਜੀ। 1990। 90 ਆਜ ਤੱਕ ਬਾਅਦ ਦੀ ਹੈ ਦੇਖੋ। ਇਹ ਉਹ 1990 ਇਹ ਸੰਮਤ ਦਾ ਫਰਕ ਹੈ, ਜਿਹੜਾ ਜ਼ਿਆਦਾ ਬਹੁਤ ਪੁਰਾਣਾ ਬਣ ਜਾਂਦਾ ਹੈ। ਹਾਂਜੀ ਹਾਂਜੀ। ਹਾਂ, ਇਹ ਵੀ 1990 ਦਾ ਦੇਖੋ। ਹਾਂਜੀ। ਇਹਦਾ ਮਤਲਬ ਇਹ ਕਿ ਨਹੀਂ ਕਿ 1984 ਤੋਂ ਬਾਅਦ ਹੈ ਇਹ। ਇਹਦਾ ਸੰਮਤ ਦਾ ਕੁਝ ਫਰਕ ਹੁੰਦਾ ਹੈ। ਪਹਿਲੇ ਉਹ ਕੁਝ ਹੋਰ ਸੰਮਤ ਗਿਣੇ ਜਾਂਦੇ ਸੀ ਨਾ, ਉਹਦੇ ਮੁਤਾਬਿਕ ਹੈ। ਹਾਂਜੀ ਹਾਂਜੀ। ਸੌਣ ਭਾਦੋਂ ਵਾਲਾ ਜੀ ਉਹ। ਵਾਹਿਗੁਰੂ ਸਤਿਨਾਮ। ਵਾਹਿਗੁਰੂ ਜੀ। ਹਾਂਜੀ ਹੋ ਗਏ ਦਰਸ਼ਨ ਜੀ। ਬਹੁਤ ਇਹ ਉਹ ਸਥਾਨ ਸੀ ਜਿੱਥੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਹੋਇਆ ਸੀ, ਅਲੋਪ ਹੋਏ ਸੀ ਉਹ। ਬਹੁਤ ਰੂਹ ਨੂੰ ਸਕੂਨ ਮਿਲ ਗਈ। ਤੁਹਾਡਾ ਬਹੁਤ ਬਹੁਤ ਨਾਸਰ ਢਿੱਲੋਂ ਭਾਜੀ ਦਾ ਬਹੁਤ ਬਹੁਤ ਮਿਹਰਬਾਨੀ। ਉਹਨਾਂ ਨੇ ਸਾਡੇ ਲਈ ਇੰਨਾ ਟਾਈਮ ਕੱਢਿਆ, ਸਾਨੂੰ ਸਾਡੇ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ। ਥੈਂਕ ਯੂ।